ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਅਤੇ ਮੇਰੇ ਨਾਲ ਇਸ ਟਾਈਮ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਗੁਰਸਰੇ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਕੈਨੇਡਾ ਵਿੱਚ ਪੰਜਾਬੀ ਪਤੀ ਪਤਨੀ ਕੋਲੋਂ ਫੜੀ ਗਈ ਨਸ਼ੇ ਦੀ ਵੱਡੀ ਖੇਪ ਨੇ ਕਈ ਸਵਾਲ ਖੜ੍ਹੇ ਕੀਤੇ। ਦੇਖੋ, ਅੱਜ ਇਹ ਖਬਰ ਨਾ ਸਿਰਫ ਕੈਨੇਡਾ ਦੇ ਵਿੱਚ ਚਰਚਿਤ, ਬਲਕਿ ਪੰਜਾਬ ਦੇ ਵਿੱਚ ਵੀ ਇਹਦੀ ਪੂਰੀ ਚਰਚਾ ਇਸ ਕਰਕੇ ਆ ਕਿ ਇੱਥੋਂ ਦੇ ਮੀਡੀਆ ਨੇ ਵੀ, ਪੰਜਾਬ ਦੇ ਮੀਡੀਆ ਨੇ ਵੀ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਛਾਪਿਆ। ਖਬਰ ਇਹ ਆ ਕਿ ਇੱਕ ਜੋੜਾ ਸੀਗਾ ਜੋ ਅਮਰੀਕਾ ਦਾ ਸੀ, ਮੇਰੇ ਖਿਆਲ ਦੇ ਨਾਲ ਕੈਲੀਫੋਰਨੀਆ ਤੋਂ ਅਲਬਰਟਾ ਜਾਂਦਾ ਪਿਆ ਸੀ, ਤੇ ਰਸਤੇ ਦੇ ਵਿੱਚ ਬਾਰਡਰ ਤੇ ਜਦੋਂ ਉਹਨਾਂ ਦੇ ਟਰੱਕ ਦੀ ਤਲਾਸ਼ੀ ਹੋਈ ਆ ਤੇ ਉਹਦੇ ਚੋਂ ਬਹੁਤ ਵੱਡੇ ਪੱਧਰ ਤੇ ਕੋਕੀਨ ਬਰਾਮਦ ਹੋਈ ਆ। ਇੰਨੀ ਕੋਕੀਨ ਬਰਾਮਦ ਹੋਈ ਆ ਜਿਹਦੀ ਜੇ ਆਪਾਂ ਤੋਲਵੀਂ ਵੇਖਣੀ ਹੋਵੇ ਮਾਤਰਾ ਤੇ ਉਹ ਕੁਆਂਟਲ ਬਣਦੀ ਆ, ਤੇ ਜੇ ਕਰੰਸੀ ਚ ਉਹਦਾ ਮੁੱਲ ਪਾਇਆ ਜਾਵੇ ਤੇ ਫਿਰ ਕਰੋੜਾਂ ਚ ਬਣਦਾ ਹੈ, ਤੇ ਭਾਰਤੀ ਰੁਪਈਆ ਕਰੋੜਾਂ ਚ ਬਣਦਾ ਜਿੰਨੀ ਉਹਦੀ ਬਾਜ਼ਾਰੂ ਕੀਮਤ ਆ। ਸੋ ਦੱਸਦੇ ਆ ਕਿ ਇਹ ਪਹਿਲਾਂ ਮਾਈਕ੍ਰੋਵੇਵ ਦੇ ਵਿੱਚੋਂ ਡਰੱਗਸ ਦੀਆਂ 8 ਬ੍ਰਿਕਸ ਮਿਲੀਆਂ, ਫਿਰ ਉਸ ਤੋਂ ਬਾਅਦ ਪਿਛਲੇ ਪਾਸਿਓਂ 14 ਹੋਰ ਮਿਲੀਆਂ, ਫਿਰ 18 ਮਿਲੀਆਂ। ਟਰੱਕ ਦੀ ਹੋਰ ਜਾਂਚ ਪੜਤਾਲ ਕੀਤੀ ਗਈ, ਸਬਜ਼ੀ ਵਾਲਾ ਟਰੱਕ ਸੀ। 44 ਬ੍ਰਿਕਸ ਜਿਹੜੀਆਂ ਹੋਰ ਮਿਲੀਆਂ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ 84 ਬ੍ਰਿਕਸ ਮਿਲੀਆਂ ਨੇ, 84 ਇੱਟਾਂ ਟਾਈਪ। ਤਾਂ ਇਹ ਦੇਖ ਲਓ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਏਡੀ ਵੱਡੀ ਖੇਪ ਨੇ ਕਿੰਨੇ ਘਰ ਉਜਾੜ ਦੇਣੇ ਸੀਗੇ। ਗ੍ਰਿਫਤਾਰ ਜਿਹੜੇ ਹੋਏ ਆ ਪਤੀ ਪਤਨੀ, ਉਹ ਇਸ ਸਮੇਂ ਹਿਰਾਸਤ ਦੇ ਵਿੱਚ। ਇੱਕ ਦਾ ਨਾਂ ਗੁਰਮਿੰਦਰ ਸਿੰਘ ਤੂਰ ਹੈ ਤੇ ਦੂਜੀ ਬੀਬੀ ਦਾ ਨਾਂ ਕਿਰਨਦੀਪ ਕੌਰ ਆ। ਹੁਣ ਦੇਖੋ, ਸਭ ਤੋਂ ਵੱਡੀ ਗੱਲ ਤੇ ਇਹ ਆ ਨਾ ਕਿ ਇਹੋ ਜਿਹੇ ਮੁਲਕ ਦੇ ਵਿੱਚ ਪਹੁੰਚ ਕੇ ਵੀ ਇਹੋ ਜਿਹੇ ਧੰਦੇ ਨਹੀਂ ਛੱਡਣੇ ਤੇ ਫਿਰ ਮੁਲਕ ਬਦਲਣ ਦਾ ਕੀ ਫਾਇਦਾ। ਇਹਦੇ ਨਾਲ ਨਾ ਸਿਰਫ ਆਪਣਾ ਨੁਕਸਾਨ ਹੈ, ਕਿਸੇ ਦਾ ਕੋਈ ਜ਼ਿਆਤੀ ਨੁਕਸਾਨ ਹੈ, ਜੇ ਕੋਈ ਗੁਨਾਹ ਕਰੂਗਾ ਤੇ ਉਹਦੇ ਘਰ ਦਾ ਨੁਕਸਾਨ ਤੇ ਹੈ, ਬਲਕਿ ਉਹਦੀ ਕਮਿਊਨਿਟੀ ਦਾ ਵੀ ਬਹੁਤ ਵੱਡਾ ਨੁਕਸਾਨ ਹੈ। ਅੱਜ ਸਾਰੀ ਇਹੋ ਗੱਲਾਂ ਕਰਦੇ ਪਏ ਆ। ਥੋੜੇ ਦਿਨ ਪਹਿਲਾਂ ਵੈਨਕੂਵਰ ਦੀ ਇੱਕ ਰਿਪੋਰਟ ਸੀਗੀ, ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਬਹੁਤ ਡਰੱਗੀ ਆ ਜਿਹੜੇ ਓਵਰਡੋਜ਼ ਦੇ ਨਾਲ ਮਰਦੇ ਆ 1 ਸਾਲ ਦੇ ਵਿੱਚ ਉੱਥੇ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਨੇ। ਇੱਕ ਰਿਪੋਰਟ ਆਈ ਸੀ ਪਿੱਛੇ ਜੇ, ਪੰਜਾਬੀ ਮੁੰਡਿਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੇ ਦੱਸਿਆ ਕਿ ਇੱਥੇ ਗੈਂਗ ਕਲਚਰ ਦੇ ਵਿੱਚ ਇਹ ਵੀ ਅੱਜ ਕੱਲ੍ਹ ਵੱਧ ਚੜ ਕੇ ਹਿੱਸਾ ਪਾਉਂਦੇ ਪਏ ਆ। ਸੋ ਇਹ ਜੋ ਚੀਜ਼ ਚੱਲਦੀ ਪਈ ਆ, ਅਸੀਂ ਇੱਧਰ ਪੰਜਾਬ ਨੂੰ ਪਿੱਟਦੇ ਆ ਕਿ ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ, ਤੇ ਜਿਹੜੇ ਉੱਧਰ ਗਏ ਆ ਉਹ ਉੱਧਰਲਾ ਸਮਾਜ, ਜਿਹੜੇ ਸਮਾਜ ਨੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ, ਹੱਕ ਦਿੱਤੇ ਆ, ਅਧਿਕਾਰ ਦਿੱਤੇ ਆ, ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ, ਉਹ ਸਮਾਜ ਦਾ ਵੀ ਬੇੜਾ ਗਰਕ ਕਰਨ ਤੁਰ ਪਏ ਆ। ਇਹ ਸਮਝਣ ਦੀ ਜ਼ਰੂਰਤ ਆ, ਸੋਚਣ ਦੀ ਜ਼ਰੂਰਤ ਆ। ਵੈਸੇ ਉੱਧਰਲੀ ਕਮਿਊਨਿਟੀ ਨੂੰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਖਣੇ ਚਾਹੀਦੇ। ਇਹੋ ਜਿਹੇ ਲੋਕ ਆ ਜਿਹੜੇ, ਉਹਨਾਂ ਦੇ ਖਿਲਾਫ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਚਲਾਉਣਾ ਚਾਹੀਦਾ ਜਿਹਦੇ ਕਰਕੇ ਜਾਂ ਤੇ ਉਹਨਾਂ ਨੂੰ ਕੋਈ ਅਕਲ ਆਵੇ ਤੇ ਜਾਂ ਫਿਰ ਪੱਕੇ ਕਿਸੇ ਅਕਲਖਾਨੇ ਭੇਜੇ ਜਾਣ। ਬਹੁਤ ਜ਼ਿਆਦਾ ਇਸ ਖਬਰ ਦੀ ਚਰਚਾ ਹੈ। ਉੱਦਾਂ ਪੰਜਾਬੀ ਦਾ ਮੁਹਾਵਰਾ, ਜਿਹੜੇ ਲਾਹੌਰ ਵੀ ਬੁੱਧੂ ਪਿਸ਼ੌਰ ਵੀ ਬੁੱਧੂ, ਸੋ ਇਹ ਲਾਹੌਰ ਬੁੱਧੂ ਵਾਲਾ ਪਿਸ਼ੌਰ ਬੁੱਧੂ ਵਾਲਾ ਮੁਹਾਵਰਾ, ਉਹ ਇਹੋ ਜਿਹੀਆਂ ਘਟਨਾਵਾਂ ਤੇ ਆ ਜਾ ਕੇ ਸਟੀਕ ਬੈਠਦਾ ਹੈ। ਬਿਲਕੁਲ ਇਹੀ ਨਹੀਂ ਮਿੰਟੂ ਜੀ, ਪੂਰੇ ਕੌਮ ਦੀ ਜਿਹੜੀ ਬਦਨਾਮੀ ਇਹ ਜਿਹੜੀ ਕਰਵਾਈ ਹੈ, ਇਸ ਦੇ ਵਿੱਚ ਜਿੰਨੀ ਥੂ ਥੂ ਹੋ ਰਹੀ ਆ, ਰਹਿ ਰੱਬ ਦਾ ਨਾਂ ਆ। ਕਿਉਂਕਿ ਇੱਥੇ ਇੱਕ
ਜਿਹੜੀ ਆ ਆਈਡੈਂਟਿਟੀ ਨੂੰ ਲੈ ਕੇ, ਪਹਿਚਾਣ ਨੂੰ ਲੈ ਕੇ ਜਿਹੜੀ ਇੱਕ ਲੜਾਈ ਚੱਲਦੀ ਆ, ਅਤੇ ਉਦੋਂ ਜਦੋਂ ਅਜਿਹੇ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਕੌਰ ਲੱਗਦੇ ਆ ਅਤੇ ਫਿਰ ਉਹ ਇੱਦਾਂ ਦੇ ਕੰਮ ਕਰਦੇ ਆ, ਅਤੇ ਜਿੰਨਾ ਵੀ ਕੀਤਾ ਕਰਾਇਆ ਕੋਈ ਚੰਗਾ ਕੰਮ ਹੁੰਦਾ ਆ ਉਹ ਸਾਰਾ ਖੂਹ ਦੇ ਵਿੱਚ ਜਿਹੜਾ ਉਹ ਪੈ ਜਾਂਦਾ ਆ। ਸੋ ਇਹ ਸਾਰਿਆਂ ਨੂੰ, ਇੱਥੋਂ ਦੀ ਕਮਿਊਨਿਟੀ ਨੂੰ, ਸਾਰਿਆਂ ਨੂੰ ਜਿਹੜੇ ਇਸ ਚੀਜ਼ ਦੇ ਵਿੱਚ ਸੋਚਣ ਦੀ ਜ਼ਰੂਰਤ ਹੈਗੀ ਆ। ਅਤੇ ਅਗਲੀਆਂ ਆਪਾਂ ਮਿੰਟੂ ਜੀ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਮੋਦੀ ਸਰਕਾਰ ਨੇ ਅਰਬਾਂ ਰੁਪਏ ਆਪਣੀ ਮਸ਼ਹੂਰੀ ਦੇ ਉੱਤੇ ਫੂਕੇ। ਦੇਖੋ, ਇੱਥੇ ਬਹੁਤ ਇੱਕ ਭੈੜੀ ਰੀਤ ਚੱਲਦੀ ਆ ਕਿ ਸਰਕਾਰੀ ਖਜ਼ਾਨੇ ਤੇ ਜਿਹਦਾ ਕੰਟਰੋਲ ਹੁੰਦਾ, ਫਿਰ ਉਹ ਥੱਬਿਆਂ ਭਰ ਭਰ ਕੇ ਪੈਸਾ ਲੁਟਾਉਂਦਾ ਹੈ। ਇਸ ਸਮੇਂ ਜੋ ਅੰਕੜਾ ਨਿਕਲਿਆ RTI ਦੇ ਜ਼ਰੀਏ, ਇੱਕ RTI ਐਕਟਿਵਿਸਟ ਹੈ ਰਾਮਵੀਰ ਤੰਵਰ, ਉਹਨੇ RTI ਰਾਹੀਂ ਸੂਚਨਾ ਪ੍ਰਾਪਤ ਕੀਤੀ ਹੈ ਕਿ ਹੁਣ ਤੱਕ 3.5 ਸਾਲ ਜਿਹੜੇ ਬੀਤੇ ਆ, ਉਹਨਾਂ 3.5 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੇ ਜਾਨੀ ਮਸ਼ਹੂਰੀਆਂ ਤੇ ਐਡਾਂ ਤੇ ਕਿੰਨਾ ਪੈਸਾ ਖਰਚ ਕੀਤਾ। ਜਿਹੜਾ ਜਵਾਬ ਉਹਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਮਿਲਿਆ ਉਹ ਹੈਰਾਨ ਕਰਦਾ, ਕਿਉਂਕਿ ਕੁੱਲ ਮਿਲਾ ਕੇ ਹੁਣ ਤੱਕ 3755 ਕਰੋੜ ਰੁਪਈਏ ਦੀਆਂ ਮਸ਼ਹੂਰੀਆਂ ਦਿੱਤੀਆਂ ਗਈਆਂ। ਯਾਨੀ 3755 ਕਰੋੜ ਰੁਪਈਆ ਜਿਹੜਾ ਉਹ ਐਡਾਂ ਵਾਸਤੇ ਰੱਖਿਆ ਗਿਆ। ਇਹਦੇ ਚ ਮਨ ਕੀ ਬਾਤ ਦੇ ਮੇਰੇ ਖਿਆਲ ਦੇ ਨਾਲ ਲਗਭਗ 8.5 ਕਰੋੜ ਦੇ ਇਸ਼ਤਿਹਾਰ ਆ ਜੀ। ਵੈਸੇ ਮਨ ਕੀ ਬਾਤ ਹੁਣ ਤੱਕ ਦੇਸ਼ ਨੂੰ 100 ਕਰੋੜ ਤੋਂ ਉੱਤੇ ਦੀ ਪੈ ਚੁੱਕੀ ਹੈ। ਕੱਲੇ ਮਨ ਕੀ ਬਾਤ, ਕੱਲੇ ਜੇ ਲਾਈਏ ਨਾ ਰੇਡੀਓ ਵਾਲੀ ਮਨ ਕੀ ਬਾਤ, ਜੇ ਓਦਾਂ ਮੋਦੀ ਸਾਹਿਬ ਦੇ ਮਨ ਦੀ ਬਾਤ ਓਵਰਆਲ ਦੇਖਣੀ ਹੋਵੇ ਤੇ ਬਹੁਤ ਮਹਿੰਗੀ ਪੈਣ ਡਈ ਹੈ ਪੂਰੇ ਭਾਰਤ ਨੂੰ ਜੀ। ਵੈਸੇ ਇਹ ਦੇਖ ਲਓ ਤੁਸੀਂ, ਸਿਆਸਤ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਉਹ ਸਿਧਾਂਤਕ ਪੈਮਾਨੇ ਅਪਣਾਉਂਦੀ ਹੈ। ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਬਜਟ ਰੱਖਿਆ ਸੀ ਇਸ਼ਤਿਹਾਰਾਂ ਵਾਸਤੇ 526 ਕਰੋੜ ਰੁਪਈਏ ਦਾ, ਉਦੋਂ ਇਹ ਸਾਰੇ ਉਹਨਾਂ ਨੂੰ ਟੁੱਟ ਕੇ ਪੈ ਗਏ ਸਨ ਕਿ ਇਹ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਆ, ਇਹ ਲੋਕ ਪੈਸਾ ਲੁਟਾ ਰਹੇ, ਮਸ਼ਹੂਰੀਆਂ ਤੇ ਬਾਹਰਲੇ ਰਾਜਾਂ ਦੇ ਵਿੱਚ ਜਾ ਕੇ ਸਫੇ ਦੇ ਇਸ਼ਤਿਹਾਰ ਦਿੰਦੇ ਆ। ਕਿਆ ਦੇਖ ਲਓ ਹੁਣ ਤੁਸੀਂ, ਇਹ ਆਪ ਕਿੱਥੇ ਜਾ ਕੇ ਖਲੋਂਦੇ ਪਏ ਆ। ਔਰ ਇਹ ਜਿਹੜੀ ਇਸ਼ਤਿਹਾਰਬਾਜ਼ੀ ਆ, ਇਸ ਇਸ਼ਤਿਹਾਰਬਾਜ਼ੀ ਨੇ ਬਹੁਤ ਸਾਰੇ ਮੀਡੀਆ ਅਦਾਰੇ ਆ ਜਿਹੜੇ ਉਹ ਵੀ ਤੇ ਕੰਟਰੋਲ ਕੀਤੇ ਹੋਏ ਆ ਨਾ। ਮਤਲਬ ਕਿ ਪੈਸਾ ਖਜ਼ਾਨੇ ਦਾ ਔਰ ਉਹਦੇ ਇਸ਼ਤਿਹਾਰਾਂ ਦੇ ਨਾਲ ਰੁਖ ਕੌਣ ਬਦਲਦਾ, ਕਿਹੜੇ ਪਾਸੇ ਬਦਲਦਾ, ਉਹ ਸਰਕਾਰ ਜੀ। ਮੀਡੀਆ ਰੁਖ ਜਿੱਧਰ ਮਰਜ਼ੀ ਕਰਾ ਲਓ ਇਸ਼ਤਿਹਾਰਬਾਜ਼ੀ ਕਰਕੇ। ਮੀਡੀਆ ਦੀ ਇੱਕ ਕਮਜ਼ੋਰੀ ਹੈ ਇਸ਼ਤਿਹਾਰ, ਤਾਂ ਜਾਨੀ ਸਰਕਾਰੀ ਪੈਸੇ ਦੇ ਨਾਲ ਇਸ਼ਤਿਹਾਰ ਦੇ ਕੇ ਮੀਡੀਆ ਦਾ ਰੁਖ ਜਿੱਧਰ ਮਰਜ਼ੀ ਕਰਾ ਲਓ। ਔਰ ਨਰਿੰਦਰ ਮੋਦੀ ਉਹ ਬਾਖੂਬੀ ਕਰਦੇ ਪਏ ਆ। ਇਹ ਇੱਕ ਚੀਜ਼ ਆ। ਹੁਣ ਦੇਖੋ, ਚਲੋ ਅਸੀਂ ਮੰਨ ਵੀ ਲੈਂਦੇ ਹਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਮਸ਼ਹੂਰੀ ਦੀ ਜ਼ਰੂਰਤ ਪੈਂਦੀ ਆ ਕਿ ਆ ਸੂਚਨਾ ਦੇਣੀ ਹੈ ਜੀ ਆਹ ਸਕੀਮ ਬਾਰੇ, ਇਸ ਸਕੀਮ ਦਾ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ। ਇਹ ਤੇ ਚਲੋ ਸੂਚਨਾ ਹੋਈ। ਇਹਨਾਂ ਨੇ ਪਿੱਛੇ ਜੇ ਟਾਈਮ ਸਕੁਆਇਰ ਤੇ ਇੱਕ ਮਸ਼ਹੂਰੀ ਚਲਾਈ ਸੀਗੀ। ਟਾਈਮ ਸਕੁਆਇਰ ਤੇ ਜਿਹੜੀ ਮਸ਼ਹੂਰੀ ਚਲਾਈ ਸੀ ਉਹਦਾ 1 ਮਿੰਟ ਦਾ ਮੇਰੇ ਖਿਆਲ ਦੇ ਨਾਲ 8-9 ਕਰੋੜ ਰੁਪਈਆ ਪਿਆ ਸੀ ਮੋਦੀ ਸਾਹਿਬ ਦੀ ਮਸ਼ਹੂਰੀ ਦਾ ਭਾਰਤ ਨੂੰ। ਹੁਣ ਬਾਹਰਲੇ ਮੁਲਕ ਦੇ ਵਿੱਚ ਮੋਦੀ ਸਾਹਿਬ ਦੀ ਵਾਹ ਮਹਿਮਾ ਮੰਡਣ, ਇਹ ਸਮਝ ਤੋਂ ਪਰੇ ਦੀ ਗੱਲ ਆ। ਔਰ ਦੂਜੀ ਚੀਜ਼ ਇਹ ਵੀ ਵੇਖਣੀ ਪਵੇਗੀ ਸਾਨੂੰ ਕਿ ਇਹ ਜਿਹੜੇ ਇਸ਼ਤਿਹਾਰ ਆ ਇਹ ਕਿਹਨਾਂ ਕੋਲ ਜਾਂਦੇ ਆ। ਖਾਸ ਕੁਛ ਲੋਕ ਆ ਮੀਡੀਆ ਨਾਲ ਜੁੜੇ, ਉਹਨਾਂ ਕੋਲ ਜਾਂਦੇ ਜਾਂ ਸਾਰਿਆਂ ਨੂੰ ਵੰਡਵੇਂ ਜਾਂਦੇ ਆ। ਔਰ ਦੂਜਾ, ਇਹਨਾਂ ਇਸ਼ਤਿਹਾਰਾਂ ਦੀ ਹੁਣ ਖੱਟੀ ਕੀ ਆ, ਇਹਨਾਂ ਦੀ ਇਨਪੁਟ ਕੀ ਮਿਲਦੀ ਆ। ਮਤਲਬ ਕਿ ਇਹਨਾਂ ਕਰੋੜਾਂ ਰੁਪਈਆ ਇਹ ਕਹਿ ਕੇ ਉਡਾ ਦਿੱਤਾ ਜਾਂਦਾ ਜੀ ਕਿ ਅਸੀਂ ਸਕੀਮਾਂ ਬਾਬਤ ਜਾਣਕਾਰੀ ਸੂਚਨਾ ਪ੍ਰਦਾਨ ਕਰਨੀ ਆ, ਪਰ ਉਹਦੀ ਇਨਪੁਟ ਕਦੇ ਨਹੀਂ ਦੱਸਦੇ ਕਿ ਇਨਪੁਟ ਕੀ ਆ ਬਦਲੇ ਚ। ਇਹ ਦੱਸਣਾ ਪਏਗਾ ਕਿ ਇੰਨੇ ਅਰਬਾਂ ਖਰਬਾਂ ਰੁਪਈਆ ਜਿਹੜਾ ਤੁਸੀਂ ਉਜਾੜਦੇ ਹੋ ਸਾਲ ਦਾ, ਜੋ ਵੀ ਚੱਲਦੀ ਹੈ ਸੱਤਾ ਸੰਚਾਲਨ ਜਿਸੇ ਦੁਆਰਾ ਮਰਜ਼ੀ ਹੁੰਦੀ ਹੈ, ਤਾਂ ਉਹਦੀ ਤੁਹਾਨੂੰ ਪ੍ਰਾਪਤੀ ਕੀ ਹੁੰਦੀ ਹੈ ਜਾਂ ਦੇਸ਼ ਨੂੰ ਉਹਦਾ ਮੋੜਵਾਂ ਕੀ ਮਿਲਦਾ, ਇਹ ਕਦੇ ਕਿਸੇ ਨੇ ਨਹੀਂ ਦੱਸਿਆ। ਪਰ ਬਹਰਹਾਲ ਅਸੀਂ ਇਹਨਾਂ ਕਹਿ ਸਕਦੇ ਕਿ ਇਸ ਸਮੇਂ ਨਰਿੰਦਰ ਮੋਦੀ ਸਾਹਿਬ ਇਸ ਖਜ਼ਾਨੇ ਤੇ ਜੋ ਰਾਜ ਕਰਦੇ ਪਏ ਆ, ਇਸ ਖਜ਼ਾਨੇ ਚੋਂ ਆਪਦੀ ਵਾਹ ਆਪਦਾ ਮਹਿਮਾ ਮੰਡਨ ਉਹ ਖੂਬ ਕਰਦੇ ਪਏ ਆ ਤੇ ਬਹੁਤ ਜ਼ੋਰਦਾਰ ਢੰਗ ਨਾਲ ਕਰਦੇ ਪਏ ਆ। ਏਦਾਂ ਲੱਗਦਾ ਕਿ ਸ਼ਾਇਦ ਉਹਨਾਂ ਦੀ ਸਦੀਆਂ ਦੀ ਭੁੱਖ ਹੈ ਜਿਹੜੀ ਕੈਮਰਿਆਂ 'ਚ ਰਹਿਣ ਦੀ, ਸੁਰਖੀਆਂ 'ਚ ਰਹਿਣ ਦੀ, ਟੈਲੀਵਿਜ਼ਨ ਚੈਨਲਾਂ 'ਤੇ ਰਹਿਣ ਦੀ, ਉਹ ਲੱਗਦਾ ਕਿ ਹੁਣ ਉਹਦੀ ਭਰਪਾਈ ਹੋ ਰਹੀ ਹੈ, ਪੂਰਤੀ ਹੋ ਰਹੀ ਹੈ। ਪਰ ਇਹ ਕਿੱਦਾਂ ਹੋ ਰਹੀ, ਕਿੰਨੀ ਮਹਿੰਗੀ ਹੋ ਰਹੀ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸੋ ਇਸ਼ਤਿਹਾਰਬਾਜ਼ੀ ਦਾ ਜਿਹੜਾ ਖਰਚਾ
ਇਹ ਹੁਣ ਕੋਈ ਨਾ ਕੋਈ ਤੇ ਪੈਮਾਨਾ ਮਿੱਥਣਾ ਪਊਗਾ ਨਾ, ਕੋਈ ਰੈਗੂਲੇਟਰੀ ਤੇ ਬਣਾਉਣੀ ਪਊਗੀ। ਜੇ ਏਦਾਂ ਹੀ ਕੰਮ ਚੱਲਦਾ ਰਿਹਾ, ਹੁਣ ਇਹਨਾਂ ਨੇ ਇੰਨਾ ਕੁ ਵਰਤਿਆ, ਅਗਲੀ ਵਾਰ ਜਿਹੜੇ ਆਏ ਹੋ ਸਕਦਾ ਉਹ ਇਹਦੇ ਤੋਂ ਵਧਾ ਕੇ ਪੇਸ਼ ਕਰਨ, ਕਿਉਂਕਿ ਉਹਨਾਂ ਨੇ ਕਹਿਣਾ ਕਿ ਅਸੀਂ ਇਹਨਾਂ ਤੋਂ ਪਿੱਛੇ ਕਿਉਂ ਰਹੀਏ, ਅਸੀਂ ਵਧਾ ਕੇ ਦੱਸੀਏ ਤਾਂ ਕਿ ਲੋਕਾਂ ਨੂੰ ਦੱਸੀਏ ਕਿ ਸਾਡੀਆਂ ਸਕੀਮਾਂ ਉਹਨਾਂ ਨਾਲੋਂ ਵੱਡੀਆਂ ਜੀ। ਅਗਲੀ ਆਪਾਂ ਗੱਲ ਕਰੀਏ, BSF ਦੇ ਇੱਕ ਜਵਾਨ ਨੇ ਆਪਣੇ ਹੀ ਚਾਰ ਸਾਥੀ ਜਿਹੜੇ ਭੁੰਨ ਦਿੱਤੇ। ਦੇਖੋ, ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਇਹ ਘਟਨਾ ਵਾਪਰੀ ਆ। ਇੱਕ ਜਵਾਨ ਨੇ 4 ਜਵਾਨ ਜਿਹੜੇ ਸੀਗੇ ਉਹ ਨਾਲ ਦੇ ਆਪਣੇ ਮਾਰ ਕੱਟੇ ਆ। ਇਹ ਜਿਹੜੀ ਘਟਨਾ ਹੋਈ ਹੈ ਇਹਦੀ ਪੁਸ਼ਟੀ ਵੀ ਕਰ ਦਿੱਤੀ ਹੈ DIG ਸੁੰਦਰ ਰਾਜ ਨੇ। ਉਹਨੇ ਆਖਿਆ ਕਿ ਘਟਨਾ ਬੀਜਾਪੁਰ ਜ਼ਿਲ੍ਹੇ ਦੇ ਬਾਸਾਗੁੜਾ 'ਚ ਵਾਪਰੀ ਹੈ। ਇੱਥੇ CRPF 168ਵੀਂ ਬਟਾਲੀਅਨ ਦਾ ਜਵਾਨ ਸੀ ਸੰਤਰਾ, ਉਹਨੇ ਆਪਣੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ। ਮਰਨ ਵਾਲਿਆਂ ਦੇ ਵਿੱਚ ਇੱਕ ASI ਸੀਗਾ VK ਸ਼ਰਮਾ, ਇੱਕ SIC ਮੇਘ ਸਿੰਘ, ASIC ਰਾਜਵੀਰ, GSO ਰਾਓ ਸੀਗਾ ਇੱਕ, ਉਹਦੀ ਮੌਤ ਹੋ ਗਈ ਹੈ। ਇੱਕ ਇਹਨਾਂ ਚੋਂ ਕਾਫੀ ਕ੍ਰਿਟੀਕਲ ਹੈ ਹਾਲੇ। ਵੈਸੇ ਜਿਹਨੇ ਗੋਲੀਆਂ ਚਲਾਈਆਂ ਉਹਨੂੰ ਇਹਨਾਂ ਨੇ ਹਿਰਾਸਤ 'ਚ ਲੈ ਲਿਆ ਵਾ। ਦੇਖੋ, ਇੱਥੇ ਹੁਣ ਕਈ ਸਵਾਲ ਖੜੇ ਹੁੰਦੇ ਆ। ਵੈਸੇ ਤੇ ਜੇ ਆਰਮੀ ਤੇ ਜਾਂ ਅਸੀਂ ਨੀਮ ਫੌਜੀ ਦਸਤਿਆਂ ਤੇ ਸਵਾਲ ਖੜੇ ਕਰਦੇ ਹਾਂ ਤਾਂ ਫਿਰ ਇੱਕ ਐਸਾ ਵਰਗ ਹੈ ਜਿਹੜਾ ਡੰਡਾ ਝੰਡਾ ਚੁੱਕ ਕੇ ਮਗਰ ਪੈ ਜਾਂਦਾ। ਪਰ ਇਹਨਾਂ ਚੀਜ਼ਾਂ ਨੂੰ ਠੀਕ ਕਰਨਾ, ਇਹਨਾਂ ਚੀਜ਼ਾਂ ਤੇ ਚਿੰਤਨ ਕਰਨਾ ਇਹ ਬਹੁਤ ਜ਼ਰੂਰੀ ਹੋ ਗਿਆ। ਹੁਣ ਸਮੱਸਿਆ ਕੀ ਆ? ਛੱਤੀਸਗੜ੍ਹ ਦੇ ਵਿੱਚ ਬਹੁਤ ਵੱਡਾ ਇਲਾਕਾ ਜਿਹੜਾ ਉਹ ਨਕਸਲ ਪ੍ਰਭਾਵਿਤ ਇਲਾਕਾ ਹੈ। ਉੱਥੇ CRPF ਜ਼ਿਆਦਾ ਰਹਿੰਦੀ ਹੈ ਜਾਂ BSF, ਮੈਂ ਵੈਸੇ ਕਹਿ ਬੈਠਾ BSF ਨਹੀਂ ਹੈ, CRPF ਹੈ। ਤਾਂ CRPF ਉੱਥੇ ਤੈਨਾਤ ਆ, ਵੱਡੇ ਪੱਧਰ ਤੇ ਡਿਪਲੋਇਡ ਆ। ਹੁਣ ਦੇਖੋ, ਜਿਹੜੇ ਉੱਥੇ CRPF ਦੇ ਜਵਾਨ ਕੰਮ ਕਰਦੇ ਆ ਉਹ ਕਿੰਨਾ ਹਾਲਾਤਾਂ 'ਚ ਕੰਮ ਕਰਦੇ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਉਹਨਾਂ ਦੇ ਕੋਲ ਉੱਥੇ ਕੋਈ ਮੋਬਾਇਲ ਨਹੀਂ ਹੁੰਦਾ ਵਰਤਣ ਨੂੰ, ਕਿਉਂਕਿ ਨਕਸਲੀ ਆ ਜਿਹੜੇ ਉਹ ਟੈਲੀਫੋਨ ਟਾਵਰ ਜਿਹੜੇ ਹੁੰਦੇ ਆ ਉਹ ਉਡਾ ਦਿੰਦੇ ਆ, ਉੱਥੇ ਕੰਮ ਨਹੀਂ ਕਰਦਾ। ਔਰ ਜੰਗਲ ਦੇ ਵਿੱਚ ਹੀ ਬਹੁਤਾ ਟਾਈਮ ਰਹਿਣਾ, ਘਰੇ ਤੁਸੀਂ ਆ ਨਹੀਂ ਸਕਦੇ। ਕਈ ਜਵਾਨ ਏਦਾਂ ਦੇ ਆ ਜਿਨ੍ਹਾਂ ਨੂੰ 2-2 ਸਾਲ 3-3 ਸਾਲ ਛੁੱਟੀ ਨਹੀਂ ਮਿਲਦੀ। ਸੋ ਉਹਨਾਂ ਹਾਲਾਤਾਂ 'ਚ ਜਦੋਂ ਹਰ ਟਾਈਮ ਤੁਹਾਡਾ ਮੌਤ ਦੇ ਨਾਲ ਸਾਹਮਣਾ ਹੋਣਾ, ਕੋਈ ਤੁਹਾਡੇ ਕੋਲ ਸੰਚਾਰ ਸਾਧਨ ਨਹੀਂ, ਪਰਿਵਾਰ ਤੋਂ ਇੰਨਾ ਚਿਰ ਦੂਰ ਰੱਖਣਾ ਜਵਾਨਾਂ ਨੂੰ, ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਉਹ ਹੁਣ ਸਾਡੇ ਸਾਹਮਣੇ ਸਿੱਟਾ ਬਣ ਕੇ ਆਉਂਦੀਆਂ ਪਈਆਂ। ਪਿੱਛੇ ਜਿਹੀ ਇੱਕ ਖਬਰ ਆਈ ਸੀਗੀ, ਰਿਪੋਰਟ ਆਈ ਸੀ, ਉਹਦੇ ਵਿੱਚ ਦੱਸਿਆ ਗਿਆ ਕਿ ਐਸੇ ਸਾਲ 38 ਦੇ ਕਰੀਬ ਜਵਾਨਾਂ ਨੇ ਉੱਥੇ ਖੁਦਕੁਸ਼ੀ ਕੀਤੀ ਆ, ਪਹਿਲੀ ਖੁਦਕੁਸ਼ੀ। ਤਾਂ ਇਹਦਾ ਮਤਲਬ ਆ ਕਿ ਬਹੁਤ ਵੱਡੇ ਪੱਧਰ ਤੇ ਉੱਥੇ ਜਵਾਨ ਹੈ ਜਿਹੜੇ ਉਹ ਕਿਤੇ ਨਾ ਕਿਤੇ ਮੈਂਟਲੀ ਡਿਸਟਰਬ ਹੋ ਜਾਂਦੇ ਆ। ਹੁਣ ਇਸ ਘਟਨਾ ਬਾਰੇ ਪਤਾ ਨਹੀਂ ਹੈ ਕਿ ਵਿਚਲੀ ਗੱਲ ਕੀ ਹੈ, ਪਰ ਜੋ ਵੀ ਮਰਜ਼ੀ ਹੈ, ਜੇ ਜ਼ਹਿਨੀ ਤੌਰ ਤੇ ਕੋਈ ਪਰੇਸ਼ਾਨ ਹੋ ਕੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਤੇ ਤਾਂ ਵੀ ਨੀਮ ਫੌਜੀ ਦਸਤਿਆਂ ਨੂੰ ਸੋਚਣ ਵਿਚਾਰਨਾ ਚਾਹੀਦਾ। ਤੇ ਜੇ ਇਹ ਘਟਨਾ ਕੋਈ ਆਪਸੀ ਰੰਜਿਸ਼ ਤੋਂ ਹੋਈ ਆ, ਕੋਈ ਕਿਸੇ ਕਿੜ ਤੋਂ ਹੋਈ ਆ, ਤੇ ਉਹ ਵੀ ਇਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਨੀਮ ਫੌਜੀ ਦਸਤਿਆਂ 'ਚ ਜਾਂ ਫੌਜ ਦੇ ਵਿੱਚ ਹੋਣਗੀਆਂ ਤਾਂ ਫਿਰ ਜਿਹੜੇ ਦੂਸਰੇ ਫੌਜੀ ਹੈ, ਚਾਹੇ ਕੋਈ ਖੁਦਕੁਸ਼ੀ ਕਰਦਾ ਉਹਨਾਂ ਦਾ ਸਾਥੀ ਜਾਂ ਕਿਸੇ ਸਾਥੀ ਵੱਲੋਂ ਉਹਨਾਂ ਦਾ ਸਾਥੀ ਮਾਰ ਦਿੱਤਾ ਜਾਂਦਾ, ਤਾਂ ਸਾਰੀਆਂ ਸਹੂਲਤਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਕਾਮਨ ਨਿਕਲੇਗੀ ਕਿ ਜਿਹੜੇ ਜਵਾਨ ਦੂਸਰੇ ਆ ਉਹਨਾਂ ਦੇ ਮੋਰਲ ਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਇੰਪੈਕਟ ਜ਼ਰੂਰ ਪੈਂਦਾ ਹੈ। ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਸੜਕਾਂ ਤੇ ਧਰਨਾ ਲਾਉਣ ਵਾਲੇ ਅਕਾਲੀਆਂ ਖਿਲਾਫ ਸਰਕਾਰ ਨੇ ਸ਼ਿਕੰਜਾ ਕੱਸਿਆ। ਦੇਖੋ, ਇਹਨਾਂ ਨੇ ਕਿਹਾ ਸੀਗਾ, ਬਿਕਰਮ ਸਿੰਘ ਮਜੀਠੀਆ ਨੇ ਤੇ ਸੁਖਬੀਰ ਸਿੰਘ ਬਾਦਲ ਨੇ, ਕਿ ਸਾਡੇ ਤੇ ਕੇਸ ਦਰਜ ਕਰੋ ਜੇ ਹਿੰਮਤ ਹੈਗੀ ਹੈ ਤਾਂ। ਤੇ ਵੇਖ ਲਓ ਹੁਣ ਤੁਸੀਂ ਕਿ ਕੁਝ ਘੰਟੇ ਨਹੀਂ ਪਏ, ਰੱਬ ਨੇ ਉਹਨਾਂ ਦੀ ਸੁਣ ਲਈ ਆ, ਨਾਲ ਦੀ ਨਾਲ ਕੇਸ ਦਰਜ ਹੋਇਆ। ਔਰ ਕੇਸ ਕੱਲੇ ਸਾਲੇ ਭਣੋਈਏ ਤੇ ਦਰਜ ਨਹੀਂ ਹੋਏ, ਨਾਲ ਸੈਂਕੜੇ ਅਕਾਲੀਆਂ ਤੇ ਕੇਸ ਦਰਜ ਹੋਇਆ। ਇੱਥੇ ਜਿਨ੍ਹਾਂ ਨੇ ਹਰੀਕੇ ਹੈਡ ਤੇ ਲਾਇਆ ਸੀ ਧਰਨਾ, ਇਹਦੇ ਵਿੱਚ ਵੀ ਬਹੁਤ ਚੋਟੀ ਦੇ ਨੇਤਾ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। ਫਿਰ ਲੁਧਿਆਣੇ ਜਿਨ੍ਹਾਂ ਨੇ ਲਾਇਆ ਸੀ, ਉਧਰ ਬਹੁਤ ਵੱਡੇ ਪੱਧਰ ਤੇ ਹੀਰਾ ਸਿੰਘ ਆਬੜੀਆ ਵਰਗੇ ਜਾਂ ਇਹੋ ਜਿਹੇ ਨੇਤਾ ਸੀਗੇ ਜਿਹੜੇ ਉਹਨਾਂ ਤੇ ਪਰਚਾ ਦਰਜ ਹੋਇਆ। ਬੀਬੀ ਜਗੀਰ ਕੌਰ
ਔਰ ਅਜੀਤ ਸਿੰਘ ਕੁਹਾੜ ਜਿਹੜੇ ਇੱਧਰ ਦੁਆਬੇ ਵਾਲੀ ਸਾਈਡ ਸੀਗੇ, ਇਹਨਾਂ ਤੇ ਵੀ ਹੋ ਗਿਆ। ਇੱਧਰ ਜੇ ਮਾਲਵੇ ਚ ਆ ਜੀ ਬਲਵਿੰਦਰ ਸਿੰਘ ਭੂੰਦੜ ਹੋਰਾਂ ਤੇ ਹੋ ਗਿਆ। ਢੀਂਡਸੇ ਬਚ ਗਏ ਆ। ਢੀਂਡਸੇ ਪਤਾ ਨੀ ਕਿਸਮਤ ਚੰਗੀ ਉਹਨਾਂ ਦੀ ਜਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਵੀ ਲਾਇਆ ਸੀ ਢੀਂਡਸਿਆਂ ਨੂੰ, ਕਿਸੇ ਨੇ ਨਹੀਂ ਪੁੱਛਿਆ। ਉਸ ਤਰ੍ਹਾਂ ਸਾਰੇ ਏਰੀਆ ਚ ਜਿੱਥੇ ਜਿੱਥੇ ਇਹਨਾਂ ਨੇ ਬੰਦ ਕੀਤੇ ਸੀਗੇ, ਧਰਨੇ ਲਾਏ ਸੀਗੇ, ਸਾਰੇ ਵੱਡੇ ਵੱਡੇ ਲੀਡਰ, ਜਾਂ ਕੁੱਲ ਮਿਲਾ ਕੇ ਸਿੱਧਾ ਆਪਾਂ ਕਹਿ ਲਈਏ ਕਿ ਜਿੰਨੀ ਵੀ ਇਹਨਾਂ ਦੀ ਮਲਾਈ ਹੈਗੀ ਆ, ਸਾਰੀ ਲੀਡਰਸ਼ਿਪ ਤੇ ਕੇਸ ਦਰਜ ਕਰ ਦਿੱਤੇ ਗਏ ਆ ਸ਼ਾਹਰਾਹ ਰੋਕਣ ਕਰਕੇ। ਵੈਸੇ ਸੜਕਾਂ ਇਹ ਰੋਕੀਆਂ ਜਾਂਦੀਆਂ, ਬਹੁਤ ਵਾਰੀ ਹੋ ਜਾਂਦਾ ਸਭ ਕੁਛ, ਪਰ ਇਹਨਾਂ ਤੇ ਜਿਹੜਾ ਇਹ ਸਕੰਜਾ ਕੱਸਿਆ ਉਹ ਬਹੁਤ ਵੱਡੇ ਪੱਧਰ ਤੇ ਕੱਸਿਆ ਗਿਆ। ਹੁਣ ਇਹ ਦੇਖਣਾ ਦਿਲਚਸਪ ਹੋਊਗਾ ਕਿ ਕੱਲੀ ਇਹ ਕਾਗਜ਼ੀ ਕਾਰਵਾਈ ਪੂਰੀ ਹੁੰਦੀ ਆ ਜਾਂ ਅੱਗੇ ਇਹਨਾਂ ਚੋਂ ਕੁਛ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਕੁਛ ਨੂੰ ਜ਼ਮਾਨਤ ਕਰਵਾਉਣੀ ਪੈਂਦੀ ਹੈ। ਇਹ ਵੇਖਣਾ ਦਿਲਚਸਪ ਹੋਏਗਾ। ਪਰ ਕੁੱਲ ਮਿਲਾ ਕੇ ਜੋ ਕੁਛ ਵਾਪਰਦਾ ਪਿਆ ਉਹ ਰਾਜਨੀਤੀ ਆਪਣੇ ਆਪ ਤੇ ਕਈ ਸਵਾਲ ਖੜੇ ਕਰਦੀ ਹੈ। ਦੇਖੋ ਹੁਣ ਇਹਨਾਂ ਨੇ ਸ਼ਾਹਰਾਹ ਰੋਕਣ ਲਈ, ਸੜਕਾਂ ਰੋਕਣ ਲਈ ਇਹਨਾਂ ਤੇ ਮੁਕੱਦਮੇ ਦਰਜ ਕਰ ਦਿੱਤੇ। ਜਦੋਂ ਇਹਨਾਂ ਨੇ ਧਰਨਾ ਲਾਇਆ ਸੀਗਾ ਫਿਰੋਜ਼ਪੁਰ ਦੇ ਵਿੱਚ ਆ ਕੇ ਸਾਲੇ ਭਨੋਈਆ ਨੇ, ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਨੇ, ਤਾਂ ਇਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ, ਯਾਨੀ ਅਗਾਊ ਹੀ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਹਰੀਕੇ ਹੈਡ ਨੂੰ ਜਾਵਾਂਗੇ ਜੇ ਸਾਨੂੰ ਨਿਆਂ ਨਾ ਮਿਲਿਆ, ਇਨਸਾਫ ਨਾ ਮਿਲਿਆ। ਤਾਂ ਉੱਥੇ ਐਲਾਨ ਕਰਨ ਤੋਂ 2 ਘੰਟੇ ਬਾਅਦ ਘੱਟੋ ਘੱਟ ਜਾ ਕੇ ਇਹਨਾਂ ਨੇ ਹਰੀਕੇ ਹੈਡ ਮੱਲਿਆ। ਹੁਣ ਹਰੀਕੇ ਹੈਡ ਸੰਵੇਦਨਸ਼ੀਲ ਜਗ੍ਹਾ, ਤੁਹਾਨੂੰ ਪਤਾ ਉੱਥੇ ਸਤਲੁਜ, ਬਿਆਸ ਦੋਨੇ ਦਰਿਆ ਇਕੱਠੇ ਹੁੰਦੇ ਆ, 2 ਨਹਿਰਾਂ ਨਿਕਲਦੀਆਂ, ਹੈਡ ਹੈ, ਬਹੁਤ ਬਹੁਤ ਸੈਂਸਿਟਿਵ ਜਗ੍ਹਾ। ਤਾਂ ਇਹ ਜਦੋਂ ਐਲਾਨ ਕਰ ਰਹੇ ਸਨ ਕਿ ਅਸੀਂ ਹਰੀਕੇ ਹੈਡ ਜਾ ਮੱਲਣਾ ਜੇ ਸਾਨੂੰ ਨਿਆਂ ਨਾ ਮਿਲਿਆ, ਤੇ ਇਹਨਾਂ ਨੂੰ ਉੱਥੇ ਡਿਟੇਨ ਕਰ ਲੈਣਾ ਚਾਹੀਦਾ ਸੀਗਾ। ਇਹਨਾਂ ਨੂੰ ਉੱਥੇ 44 ਲਾ ਕੇ ਹਿਰਾਸਤ 'ਚ ਲੈ ਲੈਣਾ ਚਾਹੀਦਾ ਸੀਗਾ। ਹੁਣ ਇਹਨਾਂ ਨੇ ਕਿਉਂ ਨਹੀਂ ਲਿਆ? ਕਿਉਂ ਹਰੀਕੇ ਹੈਡ ਤੇ ਜਾਣ ਦਿੱਤੇ? ਫਿਰ ਕਿਉਂ ਵੱਖ-ਵੱਖ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਧਰਨੇ ਲਾਉਣ ਦਿੱਤੇ ਗਏ? ਬਾਅਦ ਦੇ ਵਿੱਚ ਜਦੋਂ ਹਾਈ ਕੋਰਟ ਨੇ ਕਹਿਤਾ ਕਿ ਇਹ ਤੇ ਬਈ ਇਲੀਗਲ ਆ, ਇਹਨਾਂ ਦਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ ਉਹ ਗੈਰ ਕਾਨੂੰਨੀ ਆ, ਤੇ ਜਿੱਥੇ ਜਿੱਥੇ ਵੀ ਧਰਨੇ ਲੱਗੇ ਆ 44 ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰੋ, ਤਾਂ ਉਸ ਤੋਂ ਬਾਅਦ ਹੁਣ ਕਾਗਜ਼ਾਂ ਦਾ ਢਿੱਡ ਭਰਿਆ ਜਾ ਰਿਹਾ। ਸੋ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ ਕਿ ਜਦੋਂ ਇਹਨਾਂ ਨੇ ਅਗਾਊ ਸੂਚਨਾ ਦੇ ਦਿੱਤੀ ਸੀ, ਅਗਾਊ ਐਲਾਨ ਕਰ ਦਿੱਤਾ ਸੀਗਾ ਕਿ ਭਾਈ ਅਸੀਂ ਹਰੀਕੇ ਹੈਡ ਰੋਕਾਂਗੇ ਔਰ ਉਸ ਤੋਂ ਬਾਅਦ ਅਸੀਂ ਥਾਂ ਥਾਂ ਤੇ ਧਰਨੇ ਲਾਵਾਂਗੇ, ਤਾਂ ਇਹ ਨੌਬਤ ਕਿਉਂ ਆਈ? ਇਹ ਸਭ ਤੋਂ ਵੱਡਾ ਸਵਾਲ ਹੈ ਪੰਜਾਬ ਪ੍ਰਸ਼ਾਸਨ ਲਈ ਔਰ ਪੰਜਾਬ ਸਰਕਾਰ ਲਈ। ਜੀ ਜੀ, ਅਗਲੀ ਗੱਲ ਕਰਦੇ ਹਾਂ, ਜਾਲੀ ਪੈਨਸ਼ਨਰਾਂ ਦੇ ਉੱਤੇ ਡਿੱਗਣ ਲੱਗੀ ਹੁਣ ਗਾਜ। ਦੇਖੋ, ਜਾਲੀ ਪੈਨਸ਼ਨਰ ਹੋਣ ਚਾਹੇ ਉਹ ਜਾਲੀ ਆਟਾ ਦਾਲ ਸਕੀਮ ਵਾਲੇ ਹੋਣ, ਇਹ ਜ਼ਿਆਦਾ ਬਠਿੰਡੇ ਚੋਂ ਹੀ ਨਿਕਲਦੇ ਪਏ ਆ ਜੀ। ਹੁਣ ਇਹ ਜਿਹੜਾ ਪੈਨਸ਼ਨਾਂ ਵਾਲਾ ਪੰਗਾ ਹੈ, ਇਹ ਰਫੜ ਕਾਫੀ ਵਧਿਆ ਹੋਇਆ, ਕਿਉਂਕਿ ਇਹਨਾਂ ਨੇ 19,87,000 ਲਾਭਪਾਤਰੀਆਂ ਦੀ ਜਾਂਚ ਪੜਤਾਲ ਕਰਾਈ ਸੀਗੀ, ਰੀਵੈਰੀਫਾਈਡ ਕੀਤਾ ਸੀਗਾ ਇਹਨਾਂ ਨੂੰ। ਤਾਂ ਉਹਦੇ ਚ 3,62,000 ਕੇਸ ਹੈ ਜਿਹੜੇ ਉਹ ਸ਼ੱਕੀ ਪਾਏ ਗਏ, ਯਾਨੀ ਉਹਨਾਂ ਚ ਕਿਤੇ ਨਾ ਕਿਤੇ ਕੋਈ ਗੜਬੜੀ ਦੀ ਸੰਭਾਵਨਾ ਇਹਨਾਂ ਨੂੰ ਲੱਗਦੀ ਆ। ਪਰ 3,62,000 ਦੇ ਵਿੱਚੋਂ 93,521 ਤੇ ਬਿਲਕੁਲ ਸਪਸ਼ਟ ਹੋ ਚੁੱਕੇ ਆ, ਨੰਗੇ ਚਿੱਟੇ ਹੋ ਚੁੱਕੇ ਆ ਕਿ ਇਹ ਜਾਲੀ ਆ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਮਾਮਲਿਆਂ ਚ ਬਠਿੰਡਾ ਫਿਰ ਸਭ ਤੋਂ ਅੱਗੇ ਆ। ਜਿੰਨੇ ਕੁੱਲ ਫਰਜ਼ੀ ਪੈਨਸ਼ਨ ਸਾਹਮਣੇ ਆ ਚੁੱਕੇ ਹੁਣ ਤੱਕ, ਉਹਨਾਂ ਚੋਂ 93,000 ਚੋਂ 35,924 ਜਿਹੜੇ ਕੇਸ ਆ ਉਹ ਕੱਲੇ ਬਠਿੰਡੇ ਦੇ, ਮਤਲਬ ਕਿ ਜਿਹੜੇ ਛਾਂਟੀ ਕੀਤੇ ਗਏ ਆ। ਔਰ ਇਹਨਾਂ 35,924 ਕੇਸਾਂ ਚੋਂ 13,516 ਕੱਲੇ ਬਠਿੰਡੇ ਦੇ ਜਾਲੀ ਪਾਏ ਗਏ ਆ। ਮਤਲਬ ਕਿ 93,000 ਕੁੱਲ ਹੁਣ ਤੱਕ ਜਾਲੀ ਪਾਏ ਗਏ ਆ, ਤੇ 93,000 ਚੋਂ ਲਾ ਲਓ ਕਿ 13,500 ਹੈ ਜਿਹੜਾ ਉਹ ਕੱਲੇ ਬਠਿੰਡੇ ਚ ਨਕਲੀ ਫਰਜ਼ੀ ਪੈਨਸ਼ਨਰ ਆ। ਹੁਣ ਇੱਕ ਜੇ ਆਪਾਂ ਮੋਟਾ ਜਿਹਾ ਅਨੁਮਾਨ ਲਾਈਏ ਤਾਂ 1 ਸਾਲ ਦਾ 56-57 ਕਰੋੜ ਰੁਪਈਆ ਜਿਹੜਾ ਉਹ ਇਹ ਫਰਜ਼ੀ ਪੈਨਸ਼ਨਰ ਜਿਹੜੇ ਕੋਈ ਹੁਣ ਤੱਕ ਆ, ਜਿਹੜੇ ਸਾਫ਼ ਹੋਏ, ਹਾਲੇ ਜਿਹੜੇ ਸ਼ੱਕੀ ਹੈ ਜਾਂ ਹੋਰ ਜਿਹੜੇ ਹੋਣਗੇ ਉਹ ਵੱਖਰੇ ਆ, ਤਾਂ 56 ਕਰੋੜ ਰੁਪਈਆ ਜਿਹੜਾ ਉਹ 1 ਸਾਲ ਦਾ ਇਹ ਫਰਜ਼ੀ ਪੈਨਸ਼ਨਰ ਲੈ ਰਹੇ ਸੀ। ਜੇ 10 ਸਾਲ ਵੀ ਹੋ ਗਏ ਹੋਣ, ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਰਕਮ ਕਿੰਨੀ ਬਣ ਜਾਂਦੀ ਹੈ। ਸੋ ਏਡਾ ਵੱਡਾ ਰਗੜਾ ਰੱਖਿਆ। ਹੁਣ ਇਹ ਕਹਿੰਦੇ ਆ ਕਿ ਜਿਹੜੇ ਜਿਹੜੇ ਫਰਜ਼ੀ ਪੈਨਸ਼ਨਰਾਂ ਨੇ ਇਸ ਤਰ੍ਹਾਂ ਦੀ ਸਹੂਲਤ ਲਈ ਆ, ਅਸੀਂ ਉਹਨਾਂ ਤੋਂ ਦੁੱਗਣੀ ਕਰਕੇ ਵਸੂਲ ਕਰਾਂਗੇ। ਇਹ ਠੀਕ ਆ, ਮੈਂ ਤਾਂ ਕਹਿੰਦਾ ਕਿ ਦੁੱਗਣੀ ਛੱਡ ਕੇ ਚੌਗਣੀ ਵਸੂਲ ਕਰਨੀ ਚਾਹੀਦੀ ਹੈ। ਜਿਹੜਾ ਕੋਈ ਕਿਸੇ ਦਾ ਹੱਕ ਮਾਰਦਾ, ਕਿਸੇ ਦਾ ਹੱਕ ਏਦਾਂ ਫਰਜ਼ੀ ਬਣ ਕੇ ਖਾਂਦਾ,
ਉਹਦੇ ਤੋਂ ਵਸੂਲ ਕਰਨਾ ਚਾਹੀਦਾ। ਪਰ ਸਭ ਤੋਂ ਵੱਡਾ ਸਵਾਲ ਇੱਥੇ ਫਿਰ ਉਹੀ ਖੜਾ ਹੋ ਜਾਂਦਾ ਹੈ ਕਿ ਜਿਹੜੇ ਸਰਪੰਚਾਂ ਨੇ ਇਹ ਸਾਰੇ ਕੰਮ ਕੀਤੇ ਰਲ ਮਿਲ ਕੇ, ਭੋਲੇ ਭਾਲੇ ਲੋਕਾਂ ਨੂੰ ਕਹਿਤਾ ਕਿ ਆਓ ਤੁਹਾਡੀ ਲਵਾ ਦਿੰਦੇ ਪੈਨਸ਼ਨ, ਤੁਸੀਂ ਸਾਨੂੰ ਵੋਟ ਪਾ ਦਿਓ। ਹੁਣ ਉਹਦੇ ਚ ਭੋਲੇ ਭਾਲੇ ਲੋਕਾਂ ਦਾ, ਕਿਉਂਕਿ ਲਾਲਚ ਆ, ਮਨ ਆ ਨਾ, ਮਨੁੱਖੀ ਮਨ ਆ, ਕਈ ਵਾਰੀ ਲਲਕ ਆ ਜਾਂਦਾ, ਲਾਲਚ ਆ ਜਾਂਦਾ, ਤਾਂ ਉਹ ਭੋਲੇ ਭਾਲੇ ਲੋਕਾਂ ਨੇ ਜਿਨ੍ਹਾਂ ਨੇ ਪੈਨਸ਼ਨਾਂ ਲਵਾਈਆਂ ਉਹ ਤੇ ਹੁਣ ਦੁੱਗਣੀ ਇਹਨਾਂ ਨੂੰ ਪੈਨਸ਼ਨ ਮੋੜਨਗੇ। ਪਰ ਜਿਹੜੇ ਸਰਪੰਚਾਂ ਨੇ ਵਰਗਲਾਇਆ ਜਾਂ ਸਰਪੰਚਾਂ ਨੇ ਇਸ ਗਲਤ ਕੰਮ ਨੂੰ ਸਹੀ ਠਹਿਰਾਇਆ, ਫਿਰ ਉੱਤੇ ਜਿਹੜੇ ਅਫਸਰ ਬੈਠੇ ਸਨ, ਚਾਹੇ ਉਹ ਪੰਚਾਇਤ ਸੈਕਟਰੀ ਲੈਵਲ ਦੇ ਹੋਣ, ਚਾਹੇ ਜੋ ਮਰਜ਼ੀ ਹੋਣ, ਜਿਹੜੇ ਪਟਵਾਰੀ ਵਗੈਰਾ ਉੱਤੇ ਜੋ ਵੀ ਬੈਠੇ ਹੁੰਦੇ ਆ, ਉਹ ਫਿਰ ਉਤਲੇ ਅਫਸਰ, ਉਹਨਾਂ ਸਾਰਿਆਂ ਨੇ ਜਿਹੜੀ ਇਸ ਗੜਬੜੀ ਤੇ ਮੋਹਰ ਲਾਈ ਆ, ਕਿ ਉਹਨਾਂ ਲਈ ਸਜ਼ਾ ਨਹੀਂ ਬਣਦੀ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹਨਾਂ ਨਕਲੀ ਪੈਨਸ਼ਨਰਾਂ ਨੂੰ ਸੇਕ ਲੱਗਦਾ ਪਿਆ ਔਰ ਲੱਗਣਾ ਚਾਹੀਦਾ, ਤਾਂ ਫਿਰ ਜਿਹੜੇ ਉਹ ਬੰਦੇ ਆ ਜਿਨ੍ਹਾਂ ਨੇ ਸਾਰੀਆਂ ਖੇਡਾਂ ਜਾਂ ਤੇ ਖੇਡੀਆਂ ਜਾਂ ਫਿਰ ਅੱਖਾਂ ਮੁੰਨ ਕੇ ਇਹਨਾਂ ਖੇਡਾਂ ਨੂੰ ਚੱਲਣ ਦਿੱਤਾ, ਫਿਰ ਉਹਨਾਂ ਦੀ ਕੀ ਸਜ਼ਾ ਹੋਊਗੀ, ਇਹ ਸਭ ਤੋਂ ਵੱਡਾ ਸਵਾਲ ਆ। ਜੀ ਜੀ। ਅਗਲੀ ਗੱਲ ਕਰੀਏ, ਹੋਟਲ ਵਿੱਚ ਸੀਵਰੇਜ ਸਾਫ਼ ਕਰਦੇ 2 ਕਰਮਚਾਰੀਆਂ ਦੀ ਮੌਤ, 3 ਗੰਭੀਰ ਰੂਪ 'ਚ ਜ਼ਖਮੀ। ਇਹ ਲੁਧਿਆਣੇ ਦੀ ਘਟਨਾ ਜਿੱਥੇ ਜ਼ਹਿਰੀਲੀ ਗੈਸ ਕਰਕੇ 2 ਦੀ ਮੌਤ ਹੋ ਗਈ ਹੈ, 3 ਕਰਮਚਾਰੀ ਹੈ ਜਿਹੜੇ ਉਹ ਹਾਲੇ ਵੀ ਗੰਭੀਰ ਹੈ ਜੀ। ਇੱਕ ਹੋਟਲ 'ਚ ਕੰਮ ਕਰਦੇ ਸੀ ਕਿ ਕੰਮੇ, ਤੇ ਹੋਟਲ ਮਾਲਕ ਨੇ ਇਹਨਾਂ ਨੂੰ ਸੀਵਰੇਜ ਸਾਫ਼ ਕਰਨ ਲਈ ਵਿੱਚ ਵਾੜ ਦਿੱਤਾ। ਹੁਣ ਪਤਾ ਨਹੀਂ ਸੈਪਟਿਕ ਟੈਂਕ ਸਾਫ਼ ਕਰਦੇ ਸੀਗੇ ਜਾਂ ਜਿਹੜਾ ਮੇਨ ਹੋਲ ਸੀਵਰੇਜ ਹੁੰਦਾ ਉਹ ਸਾਫ਼ ਕਰਦੇ ਸੀ, ਹਾਲੇ ਤੱਕ ਇਹ ਤੇ ਸਪਸ਼ਟ ਨਹੀਂ। ਪਰ ਕਰੇ ਸੀਵਰੇਜ ਸਾਫ਼ ਰਹੇ ਸੀ, ਸੀਵਰੇਜ ਦਾ ਭਾਵ ਕਿ ਗੰਦਗੀ ਸਾਫ਼ ਕਰਦੇ ਪਏ ਸੀਗੇ। ਹੁਣ ਦੇਖੋ, ਹੋਟਲ ਦੇ ਕਰਮਚਾਰੀਆਂ ਨੂੰ ਸੀਵਰੇਜ ਸਾਫ਼ ਕਰਨ ਲਾ ਦੇਣਾ ਇਹ ਤੇ ਬਹੁਤ ਮਾੜੀ ਗੱਲ ਆ। ਵੈਸੇ ਇੱਕ ਚੀਜ਼ ਜਿਹੜੀ ਹੈ ਉਹ ਬਹੁਤ ਇਸ ਮੁਲਕ ਦੇ ਵਿੱਚ ਹੈਰਾਨੀਜਨਕ ਆ ਕਿ ਇੱਥੇ ਮੈਨੂਅਲ ਸੀਵਰੇਜ ਸਫਾਈ ਤੇ ਪਾਬੰਦੀ ਹੈ। ਮਤਲਬ ਕਿ ਮਨੁੱਖਾਂ ਤੋਂ ਸੀਵਰੇਜ ਦੀ ਸਫਾਈ ਨਹੀਂ ਕਰਵਾਈ ਜਾ ਸਕਦੀ। ਤੁਸੀਂ ਕਿਸੇ ਵੀ ਸ਼ਹਿਰ 'ਚ ਚਲੇ ਜਾਓ, ਕਿਸੇ ਵੀ ਇਲਾਕੇ 'ਚ ਚਲੇ ਜਾਓ, ਤੁਹਾਨੂੰ ਕਿਤੇ ਨਾ ਕਿਤੇ ਸੀਵਰੇਜ ਦੇ ਵਿੱਚ ਵੜੇ ਗੰਦਗੀ ਦੇ ਵਿੱਚ ਨਹਾਤੇ ਬੰਦੇ ਆਮ ਮਿਲ ਜਾਣਗੇ। ਯਾਨੀ ਸੁਪਰੀਮ ਕੋਰਟ ਤੋਂ ਪਾਬੰਦੀ ਲੱਗੀ ਹੋਈ ਜਿਹੜੀ ਇਹ ਮੈਨੂਅਲ ਸਫਾਈ ਆ, ਤੁਹਾਨੂੰ ਹਰੇਕ ਜਗ੍ਹਾ ਤੇ ਹੁੰਦੀ ਦਿਖਾਈ ਦੇਵੇਗੀ। ਔਰ ਜਦੋਂ ਇਸ ਤਰ੍ਹਾਂ ਦੀ ਸਫਾਈ ਹੁੰਦੀ ਆ, ਦਿੱਲੀ ਦੇ ਵਿੱਚ ਕੀ ਹੋਇਆ ਸੀਗਾ ਕਿ ਆ ਸਾਲ 6 ਮਹੀਨਿਆਂ ਦੇ ਅੰਦਰ ਅੰਦਰ ਹੀ 2 ਦਰਜਨ ਦੇ ਕਰੀਬ ਸੀਵਰੇਜ ਕਾਮੇ ਮਰੇ। ਰਵੀਸ਼ ਕੁਮਾਰ ਨੇ 1-2 ਪ੍ਰੋਗਰਾਮ ਕੱਲੇ ਉਹਨਾਂ ਸੀਵਰੇਜ ਮੈਨਾਂ ਤੇ ਕੀਤੇ ਸੀਗੇ, ਤੁਹਾਨੂੰ ਯਾਦ ਹੋਣਾ ਜੀ। ਸੋ ਇਹ ਸਾਰਾ ਕੁਛ ਏਡੇ ਵੱਡੇ ਪੱਧਰ ਤੇ ਚੱਲੀ ਜਾਂਦਾ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਹੋਟਲ ਦੇ ਕਰਮਚਾਰੀ ਜਿਹੜੇ ਹੋਟਲ 'ਚ ਕੰਮ ਕਰਦੇ ਆ, ਉਹਨਾਂ ਤੋਂ ਇਸ ਤਰ੍ਹਾਂ ਸਫਾਈ ਦਾ ਕੰਮ ਲੈਣਾ ਮੇਰੇ ਖਿਆਲ ਦੇ ਨਾਲ ਇਹ ਤੇ ਉਹ ਤੋਂ ਵੀ ਮਾੜਾ। ਹੁਣ ਇਹ ਜਿਹੜਾ ਹੋਟਲ ਮਾਲਕ ਹੋਊਗਾ ਇਹਦੇ ਖਿਲਾਫ ਕਾਰਵਾਈ ਬਣਦੀ ਹੈ, ਔਰ ਇਹ ਕਾਰਵਾਈ ਠੀਕ ਆ, ਹੋਣੀ ਚਾਹੀਦੀ ਆ। ਜਿਹੜੇ ਮਰੇ ਆ ਉਹਨਾਂ ਨੂੰ ਮਾਲੀ ਇਮਦਾਦ ਮਿਲਣੀ ਚਾਹੀਦੀ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਦੋਂ ਇਹ ਤੈਅ ਹੋ ਚੁੱਕਾ ਕਿ ਮੈਨੂਅਲੀ ਸਫਾਈ ਨਹੀਂ ਹੋ ਸਕਦੀ ਸੀਵਰੇਜ ਦੀ, ਸਿਰਫ ਤੇ ਸਿਰਫ ਮਸ਼ੀਨਾਂ ਹੀ ਕਰਨਗੀਆਂ, ਤਾਂ ਫਿਰ ਇਹ ਕਿਉਂ ਸਿਸਟਮ ਲਾਗੂ ਨਹੀਂ ਹੁੰਦਾ? ਕਿਉਂ ਠੇਕੇਦਾਰ ਜਾਂ ਕਿਉਂ ਅਫਸਰ ਚੰਦ ਪੈਸੇ ਬਚਾਉਣ ਲਈ ਮਨੁੱਖੀ ਜਾਨਾਂ ਨਾਲ ਨਾ ਸਿਰਫ ਖਿਲਵਾੜ ਕਰਦੇ ਆ, ਬਲਕਿ ਜਿਉਂਦੀਆਂ ਜਾਨਾਂ ਨਾਲ ਵੀ ਇੱਕ ਤਰ੍ਹਾਂ ਦਾ ਖਿਲਵਾੜ ਆ ਕਿ ਮਨੁੱਖ ਦੀ ਗੰਦਗੀ ਸਾਫ਼ ਕਰਦਾ ਹੈ। ਇਸ ਤੋਂ ਵੱਡੀ ਕੋਈ ਤਰਾਸਦੀ ਨਹੀਂ ਹੋਣੀ। ਉਸ ਯੁੱਗ ਦੇ ਵਿੱਚ ਇੱਕ ਮਹਿਲਾ ਧੋਣ ਵਾਲੀ ਪ੍ਰਥਾ ਹੀ ਹੈ, ਕਿਉਂਕਿ ਅੱਗੇ ਮਹਿਲਾ ਸਿਰਫ ਟੋਕਰਿਆਂ ਨਾਲ ਢੋਇਆ ਜਾਂਦਾ ਸੀਗਾ, ਹੁਣ ਤੇ ਮਹਿਲਾ ਜਿਹੜਾ ਉਹਦੇ ਚ ਨਹਾਇਆ ਜਾ ਰਿਹਾ। ਤਾਂ ਇਹਦਾ ਇਹ ਆ ਕਿ ਦੇਖੋ, ਦੁਕਾਨ ਤਾਂ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਟੋਟਲੀ। ਜਦੋਂ ਬੈਨ ਆ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ। ਇਹਦੇ ਲਈ ਮਸ਼ੀਨਾਂ ਦਾ ਪ੍ਰਬੰਧ ਕਰਨ, ਜਿੱਥੋਂ ਮਰਜ਼ੀ ਕਰਨ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਹਿ ਦੀ ਗੱਲ ਨਹੀਂ, ਪਹਿ ਦੀ ਹੋਣੀ ਚਾਹੀਦੀ ਹੈ ਕਿ ਇਹ ਸਾਰਾ ਜਿਹੜਾ ਸਿਸਟਮ ਹੈ ਸਫਾਈ ਵਾਲਾ, ਇਹ ਬੰਦ ਕੀਤਾ ਜਾਣਾ ਚਾਹੀਦਾ। ਮਸ਼ੀਨਾਂ ਨਾਲ ਸਫਾਈ ਹੋਣੀ ਚਾਹੀਦੀ ਹੈ। ਹਾਂ, ਜਿਹੜੇ ਕੰਮ ਆ ਉਹਨਾਂ ਨੂੰ ਮਸ਼ੀਨਾਂ ਦੀ ਸਿਖਲਾਈ ਦੇ ਕੇ ਉਹਨਾਂ ਦਾ ਰੁਜ਼ਗਾਰ ਏਦਾਂ ਚੱਲਦਾ ਰੱਖਿਆ ਜਾਵੇ। ਜੀ ਜੀ ਜੀ। ਅਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ, ਪੰਜਾਬ ਪੁਲਿਸ ਦੇ ਉੱਤੇ ਇੱਕ ਵਾਰੀ ਫੇਰ ਲੱਗਿਆ ਇੱਕ ਬੱਚੇ ਦੇ ਉੱਤੇ ਜ਼ੁਲਮ ਢਾਉਣ ਦਾ ਦੋਸ਼। ਦੇਖੋ, ਇਹ ਬਠਿੰਡੇ ਤੋਂ ਆਈ ਹੈ ਇਸ ਸਮੇਂ ਖਬਰ। ਇਸ ਖਬਰ ਦੇ ਵਿੱਚ ਜੋ ਕੁਛ ਦਰਦ ਲੁਕਿਆ ਹੋਇਆ ਮਾਂ ਤੇ ਬੇਟੇ ਦਾ, ਉਹ ਬੜਾ ਕੁਰਲਾਹਟ ਵਾਲਾ। ਦੱਸਦੇ ਆ ਕਿ ਇੱਕ 12 ਸਾਲ ਦੇ ਬੱਚੇ ਨੂੰ ਕੋਤਵਾਲੀ ਚ ਲਿਜਾ ਕੇ ਪੁਲਿਸ ਵਾਲਿਆਂ ਨੇ ਬਹੁਤ ਕੁੱਟਿਆ ਤੇ ਉਹਦੇ ਗੁਪਤ ਅੰਗ ਚ ਪੈਟਰੋਲ ਵੀ ਪਾਇਆ ਗਿਆ। ਫਿਰ ਉਸ ਬੱਚੇ ਨੂੰ ਛੁਡਾਉਣ ਉਹਦੀ ਮਾਂ ਗਈ
ਮਾਂ ਨੇ ਉਹਨਾਂ ਦੇ ਨਾਲ ਇਹ ਤੈਅ ਕਰ ਲਿਆ ਕਿ ਤੁਹਾਨੂੰ 12,000 ਰੁਪਇਆ ਦੇ ਦਿੰਦੀ ਹਾਂ ਮੈਂ। ਉਹਨਾਂ ਨੇ ਆਖਿਆ ਕਿ ਠੀਕ ਹੈ 15 ਤੇ ਤੈਨੂੰ ਆਖਿਆ ਤੂੰ 12 ਦਿੰਦੀ ਹੈ ਤੇ ਚੱਲ ਠੀਕ ਹੈ 5 ਦੇ ਦੇ, ਬਾਕੀ ਬਾਅਦ ਚ ਦੇ ਦੇ। ਫਿਰ ਉਸ ਮਾਂ ਨੇ ਵਿਜੀਲੈਂਸ ਤੱਕ ਪਹੁੰਚ ਕੀਤੀ। ਵਿਜੀਲੈਂਸ ਵਾਲੇ ਕਹਿੰਦੇ ਵੀ ਤੁਸੀਂ ਪੈਸੇ ਦੇ ਆਏ ਹੋ, ਹੁਣ ਸਾਡੀ ਕੋਈ ਗੱਲਬਾਤ ਬਣਦੀ ਤੇ ਹੈ ਨਹੀਂ। ਉਹਨਾਂ ਨੇ ਗਾਂਹ ਤੋਰ ਦਿੱਤਾ। ਉਸ ਬੀਬੀ ਨੇ ਜਦੋਂ ਵੇਖਿਆ ਕਿ ਪੁਲਿਸ ਤਾਂ ਮੇਰੀ ਗੱਲ ਹੀ ਨਹੀਂ ਸੁਣਦੀ ਪਈ, ਫਿਰ ਉਹਨੇ ਉਹ ਮੁੰਡਾ ਸੀਗਾ ਜਿਹੜਾ ਉਹ ਹਸਪਤਾਲ ਚ ਦਾਖਲ ਕਰਵਾ ਦਿੱਤਾ। ਹੁਣ ਜੋ ਮੁੰਡਾ ਦੱਸਦਾ ਉਹ ਹੈਰਾਨ ਕਰਦਾ। ਉਹ ਕਹਿੰਦਾ ਕਿ ਮੈਂ ਤੇ ਦੁਕਾਨਾਂ ਦੇ ਉੱਤੇ ਇੱਕ ਪਤੰਗ ਡਿੱਗੀ ਵੇਖੀ, ਮੈਂ ਕਿਹਾ ਚਲੋ ਪਤੰਗ ਲੁੱਟ ਲਈਏ। ਮੈਂ ਪਤੰਗ ਲੁੱਟਣ ਤਾਂ ਚੜਿਆ ਸੀਗਾ, ਦੁਕਾਨਾਂ ਵਾਲੇ ਕਹਿੰਦੇ ਕਿ ਇਹ ਮਾਲ ਲੁੱਟਣ ਆਇਆ। ਉਹਨਾਂ ਨੇ ਮੈਨੂੰ ਕੁੱਟ ਕੇ ਤੇ ਫੜਾ ਦਿੱਤਾ ਥਾਣੇ, ਤੇ ਥਾਣੇ ਵਾਲਿਆਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਨਾਲ ਮੇਰੇ ਅਣਮਨੁੱਖੀ ਵਤੀਰਾ ਵੀ ਉਹਨਾਂ ਨੇ ਕੀਤਾ ਜੀ। ਇਸ ਤੋਂ ਬਾਅਦ ਫਿਰ ਹੁਣ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ। ਜਿਹੜਾ ਡਾਕਟਰ ਮੈਡੀਕਲ ਕਰਦਾ ਪਿਆ ਡਾਕਟਰ ਸਾਹਿਲ, ਉਹ ਕਹਿੰਦਾ ਕਿ ਬੱਚੇ ਦੀਆਂ ਲੱਤਾਂ ਤੇ, ਪੱਟਾਂ ਤੇ, ਛਾਤੀ ਤੇ, ਪਿੱਠ ਤੇ, ਕਮਰ ਤੇ, ਹੱਥਾਂ ਤੇ, ਗਲੇ 'ਚ, ਚਿਹਰੇ ਤੇ, ਗੁਪਤ ਅੰਗ ਦੇ ਵਿੱਚ ਤਕਰੀਬਨ 10 ਸੱਟਾਂ ਦੇ ਨਿਸ਼ਾਨ ਆ। ਜਿਹੜਾ SHO ਆ ਉਹ ਮੰਨਦਾ ਹੀ ਨਹੀਂ ਪਿਆ। ਉਹ ਕਹਿੰਦਾ ਨਹੀਂ ਜੀ, ਇਹ ਤੇ ਚੋਰੀ ਕਰਨ ਗਿਆ ਸੀ, ਦੁਕਾਨਦਾਰ ਫੜ ਕੇ ਇਹਨੂੰ ਸਾਡੇ ਕੋਲ ਛੱਡ ਗਏ, ਇਹਦੀ ਮਾਂ ਆਈ ਵਾਸਤੇ ਪਾਇਆ ਸਾਨੂੰ ਉਹਨੇ ਕਿ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਊਗੀ, ਉਹ ਲੈ ਗਈ ਤੇ ਮੁੜ ਕੇ ਨੇ ਆਹ ਡਰਾਮਾ ਕਰ ਦਿੱਤਾ। ਉਹ ਕਹਿੰਦਾ ਕਿ ਦੱਸੋ ਕਿੱਥੇ ਸੱਟ ਲੱਗੀ ਆ ਮੇਰੇ ਕੋਲ ਡਾਕਟਰਾਂ ਦੀ MLR ਆ। ਉਹ ਕਹਿੰਦਾ MLR ਆ ਡਾਕਟਰਾਂ ਦੀ ਮੇਰੇ ਕੋਲੇ। ਤੇ ਜਿਹੜੇ ਡਾਕਟਰ ਆ ਜਿਹੜੇ ਉਸ ਬੱਚੇ ਨੂੰ ਦੇਖਦੇ ਪਏ ਆ, ਬੱਚੇ ਦਾ ਮੈਡੀਕਲ ਕਰਦੇ ਪਏ ਆ, ਉਹ ਔਨ ਰਿਕਾਰਡ ਕਹੀ ਜਾਂਦੇ ਆ ਕਿ 10 ਸੱਟਾਂ ਦੇ ਨਿਸ਼ਾਨ ਆ ਜਿਹੜੇ ਉਹ ਸਪਸ਼ਟ ਦਿਖਾਈ ਦਿੰਦੇ ਆ। ਔਰ ਇਹ ਬੱਚਾ ਮਾਤਰ 12 ਸਾਲ ਦਾ ਜੋ ਉਹਦੇ ਤੇ ਵਾਪਰੀ ਆ ਉਹ ਤੇ ਇੰਨਾ ਡਹਿਲਿਆ ਹੋਇਆ। ਤੇ ਜਦੋਂ ਪੱਤਰਕਾਰ ਗਏ ਦੱਸਦੇ, ਪੱਤਰਕਾਰਾਂ ਨੂੰ ਵੇਖ ਕੇ ਉਹ ਕਰਨ ਲੱਗ ਪਿਆ, ਨਾ ਅੰਕਲ ਨਾ ਮੇਰੇ ਪੈਟਰੋਲ ਨਾ ਪਾਇਓ, ਮੇਰੇ ਪੈਟਰੋਲ ਨਾ ਪਾਇਓ। ਐਸੀ ਉਹਦੀ ਹਾਲਤ ਹੋ ਗਈ ਆ। ਔਰ ਇਹ ਮੁੰਡਾ ਕਿਸੇ ਹੋਰ ਦਾ ਨਹੀਂ। ਇੱਥੇ ਇੱਕ ਬਹੁਤ ਮਸ਼ਹੂਰ ਕਲਾਕਾਰ ਹੁੰਦਾ ਸੀ ਅਵਤਾਰ ਚਮਕ, ਜਿਹੜਾ ਕਿ ਸ਼ਾਇਦ ਚਮਕੀਲੇ ਦਾ ਚੇਲਾ ਹੀ ਸੀਗਾ। ਅਵਤਾਰ ਚਮਕ ਦੀ ਕਿਸੇ ਸਮੇਂ ਬਹੁਤ ਚਮਕ ਹੁੰਦੀ ਸੀ, ਮੇਲਿਆਂ ਦੀ ਸ਼ਾਨ ਹੁੰਦਾ ਸੀਗਾ। ਦੁਗਾਣਾ ਗਾਇਕੀ ਜਦੋਂ ਦੁਬਾਰਾ ਸ਼ੁਰੂ ਹੋਈ ਹੈ 90 ਦੇ ਦਹਾਕੇ ਤੋਂ ਬਾਅਦ, ਤੇ ਇਹ ਚੁਣਿੰਦਾ ਦੁਗਾਣਾ ਜੋੜੀਆਂ ਚੋਂ ਇੱਕ ਸੀ ਅਵਤਾਰ ਚਮਕ। ਬਾਅਦ ਦੇ ਵਿੱਚ ਇਹਨਾਂ ਦੀ ਚਮਕ ਫਿੱਕੀ ਪੈ ਗਈ ਸਮੇਂ ਦੇ ਨਾਲ। ਤਾਂ ਇਹ ਜਿਹੜਾ ਬੱਚਾ ਹੈ ਇਹ ਅਵਤਾਰ ਚਮਕ ਦਾ ਬੱਚਾ ਉਸ ਗਾਇਕ ਦਾ। ਔਰ ਇਹ ਆਪਣੀ ਬੀਵੀ ਦੇ ਨਾਲੋਂ ਸੈਪਰੇਟ ਹੋ ਗਿਆ ਸੀਗਾ। ਇਹ ਮਾਂ ਤੇ ਪੋਤੇ ਜਿਹੜੇ ਇਹ ਦੋਨੇ ਇਕੱਠੇ ਰਹਿੰਦੇ ਆ, ਉਹ ਅਲੱਗ ਰਹਿੰਦਾ। ਸੋ ਇਹ ਸਾਰਾ ਕੁਛ ਜੋ ਵਾਪਰਿਆ ਇਹਨੇ ਇੱਕ ਵਾਰੀ ਫੇਰ ਹੈਰਾਨ ਕਰ ਦਿੱਤਾ ਕਿ ਪੰਜਾਬ ਪੁਲਿਸ ਜਿਹੜੀ ਪਹਿਲਾਂ ਹੀ ਬਦਨਾਮ ਸੀਗੀ, ਉਹ ਹੁਣ ਬੱਚਿਆਂ ਤੇ ਵੀ ਇਸ ਤਰ੍ਹਾਂ ਮਰਦਾਨਗੀ ਦਿਖਾਉਣ ਲੱਗ ਪਈ ਆ। ਕਿਉਂਕਿ ਬਠਿੰਡੇ ਚੋਂ ਪਿਛਲੇ ਸਾਲ ਵੀ ਇਸ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਸੀ, ਫਿਰ ਮਾਨਸਾ ਚ, ਫਿਰ ਸੰਗਰੂਰ ਚ ਇੱਕ ਬੰਦੇ ਦੇ ਇਸੇ ਤਰ੍ਹਾਂ ਹੀ ਗੁਪਤੰਗਾ ਚ ਪੈਟਰੋਲ ਪਾਇਆ ਗਿਆ ਸੀ। ਇਹ ਜਿਹੜੀਆਂ ਚੀਜ਼ਾਂ ਜੋ ਚੱਲਦੀਆਂ ਪਈਆਂ ਨੇ, ਪੁਲਿਸ ਦਾ ਜਿਹੜਾ ਅਕਸ ਹੈ ਇਹ ਬਹੁਤ ਜ਼ਿਆਦਾ ਖਰਾਬ ਕਰਦੀਆਂ ਪਈਆਂ। ਔਰ ਬਦਕਿਸਮਤੀ ਇਸ ਗੱਲ ਦੀ ਆ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਸਿਸਟਮ ਬਣ ਗਿਆ, ਇਹੋ ਜਿਹਾ ਰਾਜ ਬਣ ਗਿਆ ਜੋ ਅਦਾਲਤਾਂ ਦਾ ਹੀ ਨਹੀਂ, UN ਤੱਕ ਦੀ ਪਰਵਾਹ ਨਹੀਂ ਕਰਦਾ। ਇਹਨਾਂ ਨੇ UN ਦੀ ਕਨਵੈਨਸ਼ਨ ਸਾਈਨ ਕੀਤੀ ਹੋਈ ਆ 1996 ਚ ਕਿ ਅਸੀਂ ਤਸੀਹਾ ਵਿਰੋਧੀ ਕਾਨੂੰਨ ਲਿਆਵਾਂਗੇ। ਤੇ ਅੱਜ ਹਿਸਾਬ ਲਾ ਲਓ ਤੁਸੀਂ 20-21 ਸਾਲ ਹੋ ਗਏ ਆ ਇਹਨਾਂ ਨੇ UN ਕਨਵੈਨਸ਼ਨ ਸਾਈਨ ਕਰਕੇ 20-21 ਸਾਲ ਬੀਤ ਜਾਣ ਦੇ ਬਾਵਜੂਦ ਤਸੀਹਾ ਵਿਰੋਧੀ ਬਿੱਲ ਨਹੀਂ ਲਿਆਂਦਾ। ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਬਣਦਾ ਇਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨਗੀਆਂ ਜੋ ਪੂਰੇ ਸੰਸਾਰ ਦੇ ਵਿੱਚ ਸਾਨੂੰ ਸ਼ਰਮਿੰਦਾ ਕਰਦੀਆਂ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।